ਅਗਲੇ ਕਾਲਰ ਨੇ ਤਜਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤਿੰਨਾਂ ਵੀਰਾਂ ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਰਮਨ ਭਾਜੀ, ਮੇਰਾ ਤੁਹਾਡੇ ਕੋਲੋਂ ਨਾ ਇੱਕ ਕੁਐਸਚਨ ਆ। ਮੈਂ ਨਾ CHB ਵਾਲੇ ਨੂੰ ਵਾਰ-ਵਾਰ ਘੁਮਾ ਕੇ ਪੁੱਛਿਆ ਜੀ। ਮੇਰੀ ਹੋਈ ਸੀਗੀ ਇੰਸਪੈਕਸ਼ਨ, ਮੈਨੂੰ ਉਹਨਾਂ ਨੇ ਨਾ ਡਰੱਗ ਤੇ ਅਲਕੋਹਲ ਵਾਲੇ ਚੋਂ ਫੇਲ ਕਰਤਾ। ਉਹਦੀ ਵਜ੍ਹਾ ਇਹ ਸੀ ਵੀ ਮੇਰਾ ਡਰੱਗ ਟੈਸਟ ਰੈਂਡਮਲੀ ਹੁੰਦਾ ਸੀਗਾ। ਜਿੱਦਾਂ ਮੈਂ 27 ਸਾਲ ਤੋਂ ਟਰੱਕ ਚਲਾਉਣਾ, ਠੀਕ ਹੈ, ਤੇ ਮੈਂ ਕਲੀਅਰ ਹਾਊਸ ਦੇ ਵਿੱਚ ਵੀ ਇਨਰੋਲ ਹੈਗਾ। ਉਹਨਾਂ ਨੇ ਮੇਰਾ ਡਰੱਗ ਟੈਸਟ ਰੈਂਡਮਲੀ ਕਰਾਇਆ, ਪਰ ਉਹਦੇ ਵਿੱਚ ਮੇਰਾ ਅਲਕੋਹਲ ਟੈਸਟ ਉਹਨਾਂ ਨੇ ਨਹੀਂ ਕਰਾਇਆ। ਪਰ ਜਦੋਂ ਉਹ ਆਉਂਦੇ ਆ, ਉਹ MIS ਰਿਪੋਰਟ ਦੇਖਦੇ ਆ। MIS ਰਿਪੋਰਟ ਦੇ ਵਿੱਚ ਮੇਰਾ ਅਲਕੋਹਲ ਟੈਸਟ ਨਹੀਂ ਹੋਇਆ ਸੀਗਾ, ਡਰੱਗ ਟੈਸਟ ਹੋਇਆ ਸੀ। ਤੇ ਉਹ ਜਿਹੜੇ ਗਰੁੱਪ 'ਚ ਤੁਸੀਂ ਹੁੰਦੇ, ਜਿਹੜਾ ਕੰਸਟੋਰੀਅਮ ਬਣਾ ਦਿੰਦੇ ਆ ਤੁਸੀਂ ਡਰੱਗ ਵਾਲਿਆਂ ਦੇ, ਜਦੋਂ ਜਾਂਦੇ ਡਰੱਗ ਜਿਹੜੀ ਵੀ ਕੰਪਨੀ ਆ, ਉਹਨਾਂ ਨੂੰ ਰਿਕੁਆਇਰਮੈਂਟ ਬਾਈ FMCSA ਆ ਵੀ ਉਹਨਾਂ ਦੀ 50% ਉਸ ਗਰੁੱਪ ਦੇ ਵਿੱਚੋਂ ਡਰੱਗ ਟੈਸਟ ਹੋਇਆ ਹੋਣਾ ਚਾਹੀਦਾ, 10% ਅਲਕੋਹਲ ਟੈਸਟ ਹੋਣਾ ਚਾਹੀਦਾ। ਪਰ ਜਿਹੜੀ ਕੰਪਨੀ ਨਾਲ ਮੈਂ ਸੀ, ਉਹਨਾਂ ਦਾ ਇਹ ਨਹੀਂ ਹੋਇਆ ਆ। ਹੁਣ ਗਾਂ ਵਾਲਾ ਕੁਐਸਚਨ ਹੈ, ਮੇਰੀ ਗਲਤੀ ਤਾਂ ਇਹਦੇ ਵਿੱਚ ਕੋਈ ਹੈ ਨਹੀਂ ਗੀ, ਕਿਉਂਕਿ ਉਹ FMCSA ਦੇ ਵਿੱਚ ਰਜਿਸਟਰਡ ਆ ਉਹ ਕੰਪਨੀ। ਜਦ ਮੈਂ ਉਹਨਾਂ ਨੂੰ ਕਹਿੰਦਾ ਵੀ ਮੈਂ ਹੁਣ ਕਰਾ ਲੈਣਾ ਡਰੱਗ ਟੈਸਟ, ਕਿਉਂਕਿ ਮੈਂ ਤਾਂ ਕੁਛ ਖਾਂਦਾ ਪੀਂਦਾ ਹੀ ਨਹੀਂ, ਭਾਵੇਂ ਮੇਰਾ ਰੋਜ਼ ਕਰਾ ਲਓ। ਉਹ ਕਹਿੰਦੇ ਜੇ ਤੂੰ ਆਪ ਕਰਵਾਵੇਂ ਤਾਂ ਵੀ ਤੇਰੀ ਨੂੰ ਵਾਇਲੇਸ਼ਨ ਆ, ਰੈਂਡਮਲੀ ਆਉਣਾ ਚਾਹੀਦਾ, ਉਹਨਾਂ ਦਾ 10% ਹੋਣਾ ਚਾਹੀਦਾ। ਹੁਣ ਮੈਂ ਉਹਨੂੰ ਇਹ ਵੀ ਪੁੱਛਿਆ ਵੀ ਮੈਂ ਉਸ ਕੰਪਨੀ ਦਾ ਕਿੱਦਾਂ 50%, ਮੈਂ ਕਿੱਦਾਂ ਕਹਿ ਦੇਵਾਂ ਵੀ 50% ਕਰੋ ਤੁਸੀਂ। ਉਹ ਕਹਿੰਦੇ ਹਾਂ ਏਦਾਂ ਵੀ ਹੋ ਸਕਦਾ। ਯਾਨੀ ਮੈਂ ਸਾਰੇ ਤਰ੍ਹਾਂ ਦੇ ਕੁਐਸਚਨ ਘੁੰਮੇ। ਹੁਣ ਮੈਂ ਇਸ ਸਿਚੁਏਸ਼ਨ ਚੋਂ ਨਿਕਲਣ ਲਈ ਕੀ ਕਰ ਸਕਦਾ? ਜੇ ਤੁਹਾਡਾ ਡਰੱਗ ਟੈਸਟ ਫੇਲ ਹੋਇਆ ਹੈਗਾ, ਤੁਸੀਂ ਅਪੀਲ ਕਰ ਸਕਦੇ ਹੈਗੇ ਆ, ਉਹਨੂੰ ਅਪੀਲ ਕਰ ਸਕਦੇ ਹੈਗੇ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੁੰਦਾ ਕਿ ਤੁਹਾਨੂੰ ਜੇ ਸਿੰਪਲੀ ਤੁਹਾਡੀ ਅਪੀਲ ਨਹੀਂ ਭਾਜੀ, ਤੁਸੀਂ ਮੇਰੀ ਗੱਲ ਸਮਝੇ ਨਹੀਂ। ਮੈਂ ਡਰੱਗ ਟੈਸਟ ਚੋਂ ਫੇਲ ਨਹੀਂ ਹੋਇਆ। ਜਿਸ ਕੰਪਨੀ ਦੇ ਨਾਲ ਮੈਂ ਹੈਗਾ ਆ, ਡਰੱਗ ਫ੍ਰੀ USA ਹਨਾ, ਉਹਨਾਂ ਨੇ ਰੈਂਡਮਲੀ 50% ਮੇਰੇ ਗਰੁੱਪ ਦੇ ਕੰਸਟੇਰੀਅਮ ਦੇ 50% ਡਰੱਗ ਟੈਸਟ ਨਹੀਂ ਕੀਤੇ, 10% ਅਲਕੋਹਲ ਟੈਸਟ ਨਹੀਂ ਕੀਤੇ ਈਅਰਲੀ। ਪਰ ਜੇ ਮੈਂ ਉਹਨਾਂ ਨੂੰ ਇਹ ਕਹਿਣਾ ਆ ਵੀ ਮੇਰਾ ਤੁਸੀਂ ਕਰਾ ਲਓ, ਮੈਂ ਤਾਂ ਨਹੀਂ ਨਾ ਗਲਤ। ਮੈਂ ਡਰੱਗ ਟੈਸਟ ਤਾਂ ਪਾਸ ਕਰਕੇ ਅਲਕੋਹਲ ਟੈਸਟ ਮੇਰਾ ਹੋਇਆ ਹੀ ਨਹੀਂ। ਜੇ ਮੈਂ ਉਹਨੂੰ ਕਹਿੰਦਾ ਸੀ ਵੀ ਮੈਂ ਹੁਣ ਜਾ ਕੇ ਕਰਾ ਲਿਆ ਨਾ, ਉਹ ਕਹਿੰਦੇ ਜੇ ਤੂੰ ਕਰਾਇਆ ਆਪ ਆਪਣੀ ਮਰਜ਼ੀ ਨਾਲ ਤੇ ਉਹ ਰੈਂਡਮ ਨਹੀਂ ਹੈ। ਨਹੀਂ, ਉਹ ਰੈਂਡਮ ਨਹੀਂ ਹੈਗਾ। ਤੁਹਾਡੀ ਜਿਹੜੀ ਕੰਪਨੀ ਆ, ਉਹਨੇ ਤੁਹਾਨੂੰ ਰੈਂਡਮ ਦੇ ਵਿੱਚ ਐਨਰੋਲ ਨਹੀਂ ਕੀਤਾ? ਰੈਂਡਮ ਦੇ ਵਿੱਚ ਐਨਰੋਲ ਕੀਤਾ ਹੈ ਮੈਨੂੰ ਭਾਜੀ। ਮੇਰਾ ਉਹਨਾਂ ਨੇ ਰੈਂਡਮਲੀ ਜਿਹੜਾ ਟੈਸਟ ਕਰਾਇਆ ਸੀ, ਡਰੱਗ ਟੈਸਟ ਕਰਾਇਆ ਸੀ, ਅਲਕੋਹਲ ਟੈਸਟ ਮੇਰਾ ਨਹੀਂ ਕਰਾਇਆ। ਜੇ ਤੁਹਾਡਾ ਨਹੀਂ ਆਇਆ ਤੇ ਨਹੀਂ ਕਰਾਉਣਾ ਉਹਨਾਂ ਨੇ। ਜੇ ਤੁਹਾਡਾ ਉਹਦੇ ਚ ਤਾਂ ਉਹਨਾਂ ਦਾ ਇਹ ਹੈ ਨਾ, ਜੇ ਤਾਂ ਤੁਹਾਡਾ ਨਹੀਂ ਭਾਜੀ, ਤੁਸੀਂ ਗੱਲ ਮੇਰੀ ਸਮਝੇ ਨਹੀਂ। ਪਰ ਇਸ ਸਿਚੁਏਸ਼ਨ ਚੋਂ ਨਿਕਲਣ ਲਈ ਉਸ ਕੰਪਨੀ ਦੇ 50% ਡਰੱਗ ਟੈਸਟ ਤੇ 10% ਅਲਕੋਹਲ ਟੈਸਟ ਹੋਣੇ ਚਾਹੀਦੇ ਆ। ਇਹਨਾਂ ਦੇ ਕਿੰਨੇ ਹੋਏ ਸੀ? ਭਾਜੀ ਮੈਂ ਇਹੋ ਹੀ ਬਿਜ਼ਨਸ ਕਰਦਾ ਆ। ਮੈਂ ਤੁਹਾਡੀ ਗੱਲ ਸਮਝ ਗਿਆ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜੇ ਤੁਹਾਡਾ ਰੈਂਡਮ ਦੇ ਵਿੱਚ ਤੁਹਾਡਾ ਨਾਂ ਨਹੀਂ ਆਇਆ ਤੇ ਤੁਹਾਡਾ ਰੈਂਡਮ ਨਹੀਂ ਹੋਣਾ। ਰੈਂਡਮ ਸਿਰਫ ਤਾਂ ਹੋਣਾ ਜੇ ਤੁਹਾਡਾ ਨਾਂ ਪੁੱਲ ਆਊਟ ਹੁੰਦਾ ਉਹਦੇ ਵਿੱਚ। ਜੇ ਤੁਸੀਂ ਜਿਹੜਾ ਰੈਂਡਮ ਐਨਰੋਲਮੈਂਟ ਆ, ਉਹ ਤੁਹਾਡਾ ਪ੍ਰੂਫ ਆ ਕਿ ਤੁਸੀਂ ਰੈਂਡਮ ਚ ਐਨਰੋਲ ਕੀਤੇ ਆ। ਪਰ ਇਹ ਜ਼ਰੂਰੀ ਨਹੀਂ ਗਾ ਕਿ 50% ਦੇ ਵਿੱਚ ਤੁਹਾਡਾ ਨਾਂ ਆ ਜਾਵੇ ਜਾਂ 10% ਦੇ ਵਿੱਚ ਤੁਹਾਡਾ ਨਾਂ ਆ ਜਾਵੇ। ਇਹ ਜ਼ਰੂਰੀ ਨਹੀਂ ਹੈਗਾ। ਹੋ ਸਕਦਾ ਤੁਹਾਡਾ 2 ਸਾਲ 3 ਸਾਲ ਨਾਂ ਨਾ ਆਵੇ, ਹੋ ਸਕਦਾ ਤੁਹਾਡਾ 1 ਸਾਲ ਦੇ ਵਿੱਚ 4 ਵਾਰੀ ਆ ਜਾਵੇ। ਹਾਂਜੀ, ਇਹ ਗੱਲ ਮੈਂ ਤੁਹਾਡੀ ਸਮਝ ਗਿਆ ਜੀ। ਪਰ ਮੇਰੀ ਕੰਪਨੀ ਦੀ ਫੋਲਟ ਆ, ਜਿਨ੍ਹਾਂ ਨੇ ਇਹ ਰੈਂਡਮਲੀ ਲੋਕਾਂ ਦੇ ਜਿਹੜੇ ਗਰੁੱਪ ਚ ਮੈਂ ਆ, ਉਹਨਾਂ ਦੇ 50% ਤੇ 10% ਨਹੀਂ ਕੀਤੇ। ਫੋਲਟ ਕੰਪਨੀ ਦੀ ਆ, ਵਾਇਲੇਟ ਮੈਂ ਹੋ ਗਿਆ ਉਹਦੇ ਵਿੱਚ। ਨਹੀਂ, ਤੁਸੀਂ ਏਦਾਂ ਨਹੀਂ ਕਹਿ ਸਕਦੇ ਹੈਗੇ ਕਿ ਉਹਨਾਂ ਨੇ ਨਹੀਂ ਕੀਤੇ। ਉਹ ਤੁਹਾਡਾ ਜੇ ਨਹੀਂ ਨਿਕਲਿਆ, ਉਹਦੇ ਚ ਕੰਪਨੀ ਦਾ ਕਸੂਰ ਨਹੀਂ ਹੈਗਾ। ਇਹ ਜਿਹੜਾ ਸਾਇੰਟੀਫਿਕਲੀ ਕੰਪਿਊਟਰ ਪਿਕ ਕਰਦਾ ਆ ਨਾਂ ਜਿਹੜੇ ਆ, ਇਹ ਕੰਪਨੀ ਨਹੀਂ ਪਿਕ ਕਰਦੀ ਹੈਗੀ। ਸੋ ਹਰ ਇੱਕ ਜਿਹੜੀ ਕੰਪਨੀ ਜਿਹੜੀ ਰੈਂਡਮ ਕਰਦੀ ਆ। ਸੋ ਰਮਨ ਜੀ, ਹੁਣ ਇਹਨਾਂ ਦਾ ਮਸਲਾ ਇਹਨਾਂ ਦੀ ਪ੍ਰੋਬਲਮ ਦੱਸੋ ਹੁਣ ਕਿੱਦਾਂ ਸੋਲਵ ਹੋਊਗੀ? ਕਿੱਦਾਂ ਹੋਣੀ? ਵੀ ਕਹਿੰਦੇ ਵੀ ਕੁਝ ਵੀ ਖਾਦਾ ਪੀਤਾ ਨਹੀਂ, ਪਰ ਉਹਦੇ ਵਿੱਚ ਉਹ ਫੇਲ ਹੋ ਗਏ। ਕੀ ਮਸਲਾ ਹੁਣ ਕਿੱਥੇ? ਫੇਲ ਕਿਸ ਚੀਜ਼ ਚ ਹੋ ਗਏ? ਮਤਲਬ ਕਿਸ ਚੀਜ਼ ਚ ਫੇਲ ਹੋ ਗਏ? ਨਹੀਂ ਭਾਜੀ, ਤੁਸੀਂ ਮੇਰਾ ਕੁਐਸਚਨ ਨੂੰ ਸਮਝੇ ਨਹੀਂ ਹੈਗੇ। ਮੇਰਾ ਕੁਐਸਚਨ ਇਹ ਆ ਵੀ ਮੇਰੇ ਜਿਸ ਕੰਪਨੀ ਚ ਮੈਂ ਹੈਗਾ ਆ, ਉਹ ਕੰਪਨੀ ਫੇਲ ਹੋ ਗਈ। ਉਹ ਕੰਪਨੀ ਨੇ ਰਿਕੁਆਇਰਮੈਂਟ ਫੁਲਫਿਲਮੈਂਟ ਨਹੀਂ ਕੀਤੀ। ਜਦੋਂ ਉਹ MIS ਰਿਪੋਰਟ ਦੇਖਦੇ ਆ, ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਉਹ ਫੁਲਫਿਲ ਨਹੀਂ ਕੀਤੀ? ਉਹਨਾਂ ਨੇ ਜਿਹੜੀ MIS ਰਿਪੋਰਟ ਮੰਗਵਾਈ ਮੇਰੇ ਕੋਲੋਂ, ਉਹਦੇ ਵਿੱਚ ਮੇਰੇ ਗਰੁੱਪ ਦੇ ਵਿੱਚ 352 ਪੀਪਲ ਸੀਗੇ। ਉਹਨਾਂ ਦੇ ਵਿੱਚੋਂ ਉਹਨਾਂ ਨੇ ਓਨਲੀ 145 ਪੀਪਲਸ ਦੇ ਕੀਤੇ ਸੀਗੇ ਦੂਸਰੇ ਈਅਰਲੀ, ਹਨਾ।
ਡਰਗ ਟੈਸਟ, ਤੇ ਉਹਨਾਂ ਨੇ ਸਿਰਫ 13 ਕੀਤੇ ਸੀ ਅਲਕੋਹਲ ਟੈਸਟ। ਠੀਕ ਹੈ ਜੀ। ਸੋ ਉਹ ਰਿਕੁਆਇਰਮੈਂਟ company- ਤੁਸੀਂ ਕਹਿੰਦੇ ਵੀ ਉਹ ਫੁੱਲਫਿਲ ਜਿਹੜੀ ਉਹ ਨਹੀਂ ਹੋਈ। ਉਹ ਤਾਂ ਉਹ ਕੰਪਨੀ ਦਾ ਫਾਲਟ ਹੈਗਾ ਨਾ, ਉਹਨੂੰ ਕਰ ਸਕਦੇ, ਪਰ ਤੁਹਾਡੇ ਲਈ ਤੁਸੀਂ ਐਨਰੋਲ ਕੀਤੇ ਆ, ਉਹ 'ਚ ਤੁਹਾਡਾ ਫਾਲਟ ਤਾਂ ਹੈ ਨਹੀਂਗਾ। ਹਾਂ ਤੁਹਾਡਾ ਟੈਸਟ ਹੋਇਆ, ਤੁਸੀਂ ਮਤਲਬ ਉਹ ਰਿਕੁਆਇਰਮੈਂਟ ਦੀ ਕੋਈ ਉਹਦੇ ਵਿੱਚ ਏਦਾਂ ਕਰਿਓ, ਵੈਸੇ ਬੈਟਰ ਹੋਊਗਾ ਤਜਿੰਦਰ ਜੀ ਵੀ ਤੁਸੀਂ ਬਾਅਦ ਚ ਬਾਅਦ ਦੇ ਵਿੱਚ ਆਫ 에ਅਰ ਮੈਨੂੰ ਕਾਲ ਕਰ ਲਿਓ। ਹਾਂਜੀ, ਸੋ ਰਮਨ ਭਾਜੀ ਦਾ ਨੰਬਰ ਦੇ ਦਾਂਗੇ, ਬਾਅਦ ਚ ਤੁਸੀਂ ਡਿਟੇਲ ਚ ਕਾਲ ਕਰ ਲਿਓ, ਡਿਟੇਲ ਦੇ ਵਿੱਚ ਜਿਹੜੇ ਕਾਲ ਕਰ ਲਿਓ, ਫਿਰ ਮਸਲਾ ਜਿਹੜਾ ਸਹੀ ਤਰੀਕੇ ਦੇ ਨਾਲ ਪਤਾ ਲੱਗ ਜਾਊ, ਸੁਲਝ ਜੂਗਾ। ਤੇ ਜਿਹੜੇ ਸਰੋਤੇ ਹੋਲਡ ਤੇ ਬਣੇ ਰਹੋ, ਆਪਾਂ ਤੁਹਾਡੇ ਸਾਰਿਆਂ ਨਾਲ ਵਾਰੀ ਸਿਰ ਕਰਦੇ ਹਾਂ ਗੱਲ। ਕਈ ਜਣੇ ਕਾਲ ਜਿਹੜੀਆਂ ਉਹ ਡ੍ਰੌਪ ਕਰ ਗਏ, ਤੇ ਥੈਂਕ ਯੂ ਤਜਿੰਦਰ ਜੀ। ਤੁਸੀਂ ਬਾਅਦ ਚ ਕਾਲ ਕਰਕੇ ਇਹਨਾਂ ਦਾ ਨੰਬਰ ਲੈ ਲਿਓ, ਤੇ ਤੁਸੀਂ ਡਾਇਰੈਕਟ ਇਹਨਾਂ ਦੇ ਨਾਲ ਬਾਅਦ ਚ ਕੰਟੈਕਟ ਕਰ ਲਿਓ। ਤੇ ਅਗਲੇ ਜਿਹੜੇ ਕਾਲਰ ਨੇ ਸੁਖਚੈਨ। ਹਾਂਜੀ, ਫਿਰ ਮੈਂ ਦੁਬਾਰਾ ਤੋਂ ਪੰਜਾਬੀ ਰੇਡੀਓ ਨਾਲ ਜੁੜਿਆ, ਤੇ ਮੈਂ ਪਿੱਛੇ ਬਾਈ ਜੀ ਕਹਿ ਰਿਹਾ ਡਰੱਗ ਐਂਡ ਅਲਕੋਹਲ ਬਾਰੇ ਗੱਲ ਕਰ ਰਹੇ ਸੀਗੇ ਜੀ। ਇਹਦੇ ਬਾਰੇ ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਮੈਂ ਉਹ ਇੱਕ ਆਪਣੇ ਟਰੱਕ ਡਰਾਈਵਰ ਵੀਰਾਂ ਨਾਲ ਸਾਰਿਆਂ ਨਾਲ ਸ਼ੇਅਰ ਕਰ ਦਿੰਦਾ। ਕਿਉਂਕਿ ਮੋਸਟਲੀ ਆਪਣੇ ਪੰਜਾਬੀ ਕਮਿਊਨਿਟੀ 'ਚ ਕੀ ਆ ਰਿਹਾ ਵੀ ਆਪਾਂ ਕਹਿ ਦਿੰਦੇ ਮੈਂ ਤਾਂ ਕੁਛ ਖਾਂਦਾ ਪੀਂਦਾ ਨਹੀਂ, ਜਿਵੇਂ ਬਾਈ ਜੀ ਨੇ ਵੀ ਯੂਜ਼ ਕੀਤਾ। ਕਈ ਵਾਰ ਕੀ ਹੁੰਦਾ ਵੀ ਮੈਂ ਇੱਕ ਫੈਡਰਲ ਦੇ ਲਾ ਮੁਤਾਬਕ ਮੈਂ ਵੀ ਜੇ ਗੱਲ ਕਰਾਂ, ਮੈਂ ਵੀ ਕੁਛ ਖਾਂਦਾ ਪੀਂਦਾ ਨਹੀਂ, ਪਰੰਤੂ ਜੇ ਕਿਸੇ ਡਾਕਟਰ ਤੋਂ ਤੁਹਾਡੀ ਕੋਈ ਮੈਡੀਸਨ ਚੱਲ ਰਹੀ ਆ, ਜਾਂ ਕਈ ਵਾਰ ਕਿਸੇ ਕਾਰਨ ਆਪਾਂ ਵੈਸੇ ਹੀ ਰੋਡ ਤੇ ਹੈਗੇ, ਆਪਣਾ ਸਿਰ ਦੁਖਣ ਲੱਗ ਗਿਆ, ਆਪਾਂ ਉੱਥੋਂ ਪੰਪ ਤੋਂ ਕਿਸੇ ਵੀ ਤੋਂ ਆਪਾਂ ਦਵਾਈ ਚੱਕੀ ਤੇ ਆਪਾਂ ਅੰਦਰ ਸਿੱਟ ਲਈ, ਉਹ ਵੀ ਤੁਹਾਡੇ ਡਰੱਗ ਐਂਡ ਅਲਕੋਹਲ ਦੇ ਵਿੱਚ ਨੈਗੇਟਿਵ ਪੁਆਇੰਟ ਬਣ ਜਾਂਦੇ ਹੁੰਦੇ ਆ, ਕਿਉਂਕਿ ਉਹ ਦਵਾਈ ਤੁਸੀਂ ਬਿਨਾਂ ਡਾਕਟਰ ਦੀ ਸਲਾਹ ਤੋਂ ਲਈ ਆ। ਇਸ ਕੰਡੀਸ਼ਨ 'ਚ ਕੀ ਹੁੰਦਾ ਵੀ ਜੇ ਡਰੱਗ ਟੈਸਟ ਨੈਗੇਟਿਵ ਆ ਜਾਂਦਾ ਹੁੰਦਾ, ਮੇਰਾ ਵੀ ਕਿਸੇ ਟਾਈਮ ਤੇ ਆ ਗਿਆ ਸੀਗਾ, ਫੇਲ ਹੋ ਗਿਆ ਸੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਦੋਂ ਜਿਹੜੀ ਕੰਪਨੀ 'ਚ ਵੀ ਅਸੀਂ ਕੰਮ ਕਰਦੇ ਹਾਂ, ਉਸ ਕੰਪਨੀ ਨੂੰ ਰਾਈਟ ਪਹਿਲਾਂ ਇਹ ਬਣਦਾ ਕਿ ਮੈਂ ਉਸ ਕੰਪਨੀ ਦਾ ਇੰਪਲਾਈ ਹਾਂ, ਪਹਿਲਾਂ ਮੈਨੂੰ ਇਨਫੋਰਮ ਕੀਤਾ ਜਾਵੇ ਵੀ ਤੁਹਾਡਾ ਡਰੱਗ ਟੈਸਟ ਨੈਗੇਟਿਵ ਆਇਆ, ਕੀ ਤੁਸੀਂ ਇਹਦੇ ਬਾਰੇ ਕੋਈ ਐਕਸਪਲੇਨੇਸ਼ਨ ਦੇਣੀ ਆ। ਜੇ ਮੈਂ ਨਹੀਂ ਦਿੰਦਾ ਤਾਂ ਉਹ ਡਰੱਗ ਟੈਸਟ ਨੈਗੇਟਿਵ ਹੀ ਰਹੇਗਾ। ਜੇ ਮੈਂ ਉਹਦੇ ਵਿੱਚ ਐਕਸਪਲੇਨ ਕਰ ਦਿੰਦਾ ਵਾਟ ਹੈਪਨਡ ਵਿਦ ਇਹਦੇ ਦਿਨਾਂ ਦੇ ਵਿੱਚ ਕੀ ਹੋ ਗਿਆ, ਜਾਂ ਕੀ ਮੈਂ ਕੋਈ ਮੈਡੀਸਨ ਬਿਨਾਂ ਕੋਈ ਡਾਕਟਰ ਦੇ ਜਾਂ ਡਾਕਟਰ ਦੀ ਸਲਾਹ ਨਾਲ ਲਈ ਸੀ, ਫਿਰ ਉਹ ਕੰਪਨੀ ਤੁਹਾਨੂੰ ਦੁਬਾਰਾ ਡਰੱਗ ਟੈਸਟ ਕਰਨ ਲਈ ਕਹਿੰਦੀ ਹੈ, ਚਾਹੇ ਉਹ ਰੈਂਡਮਲੀ ਆ, ਚਾਹੇ ਆਪਾਂ ਕੰਪਨੀ ਜੁਆਇਨ ਕਰਦੇ ਹਾਂ। ਉਦੋਂ ਬਾਅਦ ਗੱਲ ਇੱਥੇ ਵੀ ਨਹੀਂ ਰੁਕਦੀ। ਉਦੋਂ ਬਾਅਦ ਕੀ ਹੁੰਦਾ, ਜਿਹੜੀ ਲੈਬੋਰਟਰੀ 'ਚ ਉਹ ਡਰੱਗ ਟੈਸਟ ਹੋਇਆ ਹੁੰਦਾ, ਜਾਂ ਜਿਹੜੇ ਡਾਕਟਰ ਨੇ ਉਹ ਡਰੱਗ ਟੈਸਟ ਵੈਰੀਫਾਈ ਕੀਤਾ ਹੁੰਦਾ ਵੀ ਇਹ ਡਰੱਗ ਟੈਸਟ ਨੈਗੇਟਿਵ ਆ, ਉਹ ਡਾਕਟਰ ਦੀ ਵੀ ਤੁਹਾਨੂੰ ਐਜ ਏ ਪੇਸ਼ੈਂਟ ਕੌਣ ਹੁੰਦਾ, ਟਰੱਕ ਡਰਾਈਵਰ ਜਿਹਦਾ ਡਰੱਗ ਟੈਸਟ ਹੋਣਾ ਹੁੰਦਾ, ਉਹਨੂੰ ਡਾਇਰੈਕਟ ਕਾਲ ਆਏਗੀ ਐਜ ਬਾਈ ਲਾ ਵੀ ਤੇਰੀ ਆਹ ਡਰੱਗ ਟੈਸਟ ਇੰਨੇ ਤਰੀਕ ਨੂੰ ਇਸ ਕੰਪਨੀ 'ਚ ਕਰਵਾਇਆ ਗਿਆ ਸੀ, ਵੀ ਇਹਦੇ ਵਿੱਚ ਆਹ ਪ੍ਰੋਬਲਮ ਹੈ, ਤੂੰ ਇਹਦੇ ਬਾਰੇ ਕੀ ਕਲੈਰੀਫਿਕੇਸ਼ਨ ਦਿੰਦੇ ਹੋ। ਜੇ ਤੁਸੀਂ ਕਲੈਰੀਫਿਕੇਸ਼ਨ ਦੇ ਦਿੰਦੇ ਹੋ, ਫਿਰ ਉਹ ਜਿਹੜਾ ਡਾਕਟਰ ਹੁੰਦਾ, ਕੰਪਨੀ ਨਹੀਂ, ਡਾਕਟਰ ਤੁਹਾਡੇ ਕੋਲੋਂ ਉਹ ਪਾਰਟੀਕੂਲਰ ਤੁਸੀਂ ਕਿਹੜੀ ਚੀਜ਼ ਰੋਡ ਤੇ ਖਾ ਲਈ, ਜਾਂ ਕਿਹੜੀ ਤੁਹਾਡੀ ਕੋਈ ਮੈਡੀਸਨ ਕਿਸੇ ਵੀ ਡਾਕਟਰ ਤੋਂ ਚੱਲ ਰਹੀ ਆ, ਤੁਹਾਡੇ ਤੋਂ ਪਰਚੀਆਂ ਕਿਹੜੀ ਪ੍ਰੈਜੈਂਟ ਚੱਲ ਰਹੀ ਹੈ, ਪੋਸੀਬਿਲਿਟੀ ਹੋ ਸਕਦੀ ਹੈ ਪ੍ਰੈਜੈਂਟ ਵੀ ਚੱਲ ਰਹੀ ਹੁੰਦੀ ਆ। ਆਪਾਂ ਗੱਲ ਕਰ ਰਹੇ ਹਾਂ ਵੀ ਨਾ ਖਾਣ ਪੀਣ ਦਾ ਮਤਲਬ ਉਹ ਡਿਫਰੈਂਟ ਹੈ, ਪਰੰਤੂ ਆਪਾਂ ਕਈ ਵਾਰ ਕੋਈ ਮੈਡੀਸਨ ਵੀ ਲੈ ਜਾਂਦੇ ਹਾਂ। ਥੈਂਕ ਯੂ। ਹਾਂਜੀ ਸੁਖਚੈਨ ਜੀ, ਨਹੀਂ ਬਿਲਕੁਲ, ਇਹ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਆ ਉਹ ਡਰੱਗ ਅਲਕੋਹਲ ਦੇ ਵਿੱਚ ਉਹ ਫਿਰ ਉਹ ਟੈਸਟ ਦੇ ਹਿਸਾਬ ਨਾਲ ਨੈਗੇਟਿਵ ਕਹਿ ਲਓ ਜਾਂ ਪੋਜ਼ਿਟਿਵ, ਜਿੱਦਾਂ ਤੁਸੀਂ ਕਹਿੰਦੇ ਆ ਵੀ ਉਹ ਆ ਜਾਂਦੀਆਂ। ਸੋ ਜ਼ਰੂਰ ਉਸ ਦਾ ਵੀ ਇਹਦੇ ਵਿੱਚ ਨਾ ਇਹਦੇ ਵਿੱਚ ਹੁੰਦਾ ਹੈ ਕਿ ਜਦੋਂ ਤੁਹਾਡਾ ਟੈਸਟ ਪੋਜ਼ਿਟਿਵ ਆਉਂਦਾ ਹੈ ਨਾ, ਤੇ ਪੋਜ਼ਿਟਿਵ ਆ ਜਾਂਦਾ, ਜਦੋਂ ਭਾਜੀ ਹੁਣੀ ਨੈਗੇਟਿਵ ਕਹਿ ਰਹੇ ਸੀ, ਨੈਗੇਟਿਵ ਦਾ ਨਹੀਂ ਹੁੰਦਾ ਕੁਝ ਵੀ, ਪੋਜ਼ਿਟਿਵ। ਤੇ ਜਦੋਂ ਪੋਜ਼ਿਟਿਵ ਆ ਜਾਂਦਾ ਟੈਸਟ, ਤੇ ਤੁਸੀਂ ਕੰਟੈਸਟ ਕਰ ਸਕਦੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਟੈਸਟ ਜਿਹੜਾ ਉਹ ਗਲਤ ਪੋਜ਼ਿਟਿਵ ਆ ਗਿਆ ਹੈਗਾ, ਤੁਸੀਂ ਕੰਟੈਸਟ ਕਰ ਸਕਦੇ ਹੈਗੇ ਆ। ਤੁਸੀਂ MRO ਜਿਹੜਾ ਤੁਹਾਡਾ ਹੈਗਾ ਮੈਡੀਕਲ ਰਿਵਿਊ ਆਫਿਸਰ ਆ, MRO ਨੂੰ ਤੁਸੀਂ ਕੰਟੈਕਟ ਕਰ ਸਕਦੇ ਆ। ਤੁਹਾਡੇ ਪੇਪਰਾਂ ਤੇ ਜਦੋਂ ਤੁਹਾਨੂੰ ਪੇਪਰ ਡਰੱਗ ਟੈਸਟ ਤੇ ਤੁਸੀਂ ਆਉਣੇ, ਜਿਹੜਾ ਪੇਪਰ ਦਿੰਦੇ ਉਹਦੇ ਉੱਤੇ ਤੁਹਾਡਾ ਲੈਬ ਦਾ ਐਡਰੈਸ, ਲੈਬ ਦਾ ਸਾਰਾ ਕੁਝ, MRO ਦਾ ਨਾਂ, ਐਡਰੈਸ, ਸਾਰਾ ਕੁਝ ਉਹ ਹੁੰਦਾ ਆ। ਸੋ ਤੁਸੀਂ ਡਾਇਰੈਕਟਲੀ MRO ਨਾਲ ਕੰਟੈਕਟ ਕਰ ਸਕਦੇ। MRO ਵੀ ਤੁਹਾਨੂੰ ਕਾਲ ਕਰ ਸਕਦਾ ਆ, ਔਰ ਜੇ ਤੁਹਾਨੂੰ ਲੱਗਦਾ ਹੈ ਕਿ ਗਲਤ ਹੋਇਆ ਹੈਗਾ ਜਾਂ ਕਿਸੇ ਮੈਡੀਸਨ ਤੁਸੀਂ ਲੈ ਰਹੇ ਹੈਗੇ ਉਹਦੇ ਕਰਕੇ ਹੋਇਆ ਹੈਗਾ, ਤੁਸੀਂ ਡਿਟੇਲ ਜਿਹੜੀ MRO ਨੂੰ ਦਿਓ, ਤੇ ਡਿਟੇਲ ਦੇਖ ਕੇ MRO ਜਿਹੜਾ ਆ ਉਹ ਤੁਹਾਡਾ ਉਹ ਰੈਕਡ ਜਿਹੜਾ ਉਹ ਕਲੈਰੀਫਾਈ ਕਰ ਦਿੰਦਾ, ਤੇ ਪਲੱਸ ਤੁਹਾਨੂੰ ਜਿਹੜਾ ਜਿਹੜਾ ਤੁਹਾਡਾ ਡਰੱਗ ਟੈਸਟ ਹੈਗਾ ਉਹ ਦੁਬਾਰਾ ਹੋ ਸਕਦਾ ਹੈ। ਸੋ ਇਹਦੇ ਵਿੱਚ ਇਹ ਕਈ ਵਾਰੀ ਹੁੰਦਾ ਕਿ ਪੋਜ਼ਿਟਿਵ ਆਉਣ ਦੇ ਨਾਲ ਤੁਹਾਡੀ ਸਿਚੁਏਸ਼ਨ ਬੜੀ ਜਿਹੜੀ ਆ ਉਹ ਗਲਤ ਹੋ ਜਾਂਦੀ ਆ, ਪਰ ਡੈਫੀਨੇਟਲੀ ਰੈਮੀਫਿਕੇਸ਼ਨ ਹੈਗੀਆਂ ਉਹਦੀਆਂ, ਉਹਦੇ ਜਿਹੜੇ ਤਰੀਕੇ ਹੈਗੇ ਆ ਕਿ ਕਿਸ ਤਰ੍ਹਾਂ ਉਹਨੂੰ ਕਰਨਾ ਹੈਗਾ। ਧੰਨਵਾਦ, ਥੈਂਕ ਯੂ ਜੀ, ਮਿਹਰਬਾਨੀ। ਆਪਣੇ ਅਗਲੇ ਕਾਲਰ ਨੇ ਲਵਪ੍ਰੀਤ। ਸਤਿ ਸ਼੍ਰੀ ਅਕਾਲ।